ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਚੋਂ ਆਰਸੀਐਨ ਤੇ ਸਪੈਕਟਰਮ ਕੇਬਲ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ 5 ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ ਸੀਪੀਐਨ, ਜਾਦੂ, ਰੋਕੂ ਟੀਵੀ, ਸ਼ਾਵਾ ਟੀਵੀ, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਇਸ ਸ਼ੋਅ ਦੇ ਵਿੱਚ ਵੀ ਤੇ ਅਦਰਵਾਈਜ਼ ਵੀ ਜਦੋਂ ਅਸੀਂ ਮੀਡੀਆ ਦੇ ਵਿੱਚ ਜਿਹੜੀਆਂ ਖਬਰਾਂ ਚੱਲ ਰਹੀਆਂ ਨੇ, ਇਸ ਵਕਤ ਉਹਨਾਂ ਦਾ ਜ਼ਿਆਦਾ ਧਿਆਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੇ ਉੱਤੇ ਹੈ। ਅਸੀਂ ਵੀ ਉਸੇ ਦੇ ਉੱਪਰ ਕੁਝ ਅਹਿਮ ਨੁਕਤਿਆਂ ਦੇ ਉੱਤੇ ਅੱਜ ਗੱਲਬਾਤ ਕਰਾਂਗੇ। ਖਾਸ ਤੌਰ ਤੇ ਕਿਵੇਂ ਕੈਨੇਡਾ ਦੇ ਜਿਹੜੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ, ਉਹਨਾਂ ਦੀ ਇਸ ਵਿਜ਼ਿਟ ਤੋਂ ਪਹਿਲਾਂ ਇੰਡੀਅਨ ਮੀਡੀਆ ਦੇ ਵਿੱਚ ਤੇ ਓਵਰਆਲ ਇਸ ਸਾਰੇ ਇਸ਼ੂ ਨੂੰ ਇੱਕ ਨਵੀਂ ਰੰਗਤ ਦਿੱਤੀ ਗਈ। ਇਸ ਨੂੰ ਸਿੱਖ ਨੈਸ਼ਨਲਿਜ਼ਮ ਦੇ ਨਾਲ ਜੋੜ ਕੇ, ਖਾਲਿਸਤਾਨ ਦੇ ਨਾਲ ਜੋੜ ਕੇ, ਕਿਤੇ ਨਾ ਕਿਤੇ ਵੱਖਵਾਦ ਤੇ ਅੱਤਵਾਦ ਦੇ ਨਾਲ ਡਾਇਰੈਕਟਲੀ ਭਾਰਤ ਦੇ ਜਿਹੜੇ ਆਫੀਸ਼ੀਅਲ ਚੈਨਲਸ ਨੇ ਉਹਨਾਂ ਵੱਲੋਂ ਤੇ ਜਿਹੜਾ ਮੀਡੀਆ ਹੈਗਾ ਉਹਦੇ ਵੱਲੋਂ ਜੋੜਿਆ ਗਿਆ। ਤੇ ਇੱਥੇ ਖਾਸ ਤੌਰ ਤੇ ਕੈਨੇਡਾ ਦੇ ਵਿੱਚ ਜਿਹੜੇ ਸਿੱਖ ਵਸਦੇ ਨੇ, ਉਹਨਾਂ ਦੀਆਂ ਜਿਹੜੀਆਂ ਐਕਟੀਵਿਟੀਜ਼ ਨੇ, ਉਹ ਆਪਣੇ ਹੱਕਾਂ ਦੀ ਗੱਲ ਹੋਵੇ ਜਾਂ ਆਪਣੀ ਵੱਖਰੀ ਆਈਡੈਂਟੀਟੀ ਦਾ ਜਿਹੜਾ ਮਸਲਾ ਹੈਗਾ ਉਸ ਨੂੰ ਲੈ ਕੇ ਗੱਲ ਹੋਵੇ, ਪੰਜਾਬ ਦੇ ਜਿਹੜੇ ਇਸ਼ੂਜ਼ ਹੈਗੇ ਨੇ ਉਸ ਨੂੰ ਲੈ ਕੇ ਜਿਹੜੀਆਂ ਐਕਟੀਵਿਟੀਜ਼ ਨੇ ਉਹਨਾਂ ਨੂੰ ਰੋਕਣ ਲਈ ਕਿਤੇ ਨਾ ਕਿਤੇ ਜਿਹੜੀ ਪ੍ਰੈਸ਼ਰ ਬਿਲਡਿੰਗ ਟੈਕਟਿਕ ਹੈਗੀ ਹੈ ਉਹ ਵਰਤੀ ਗਈ ਹੈ ਤੇ ਵਰਤੀ ਜਾ ਰਹੀ ਹੈ। ਸੋ ਇਸ ਸਾਰੇ ਇਸ਼ੂ ਦੇ ਉੱਪਰ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਜਦੋਂ ਹੁਣ ਜਸਟਿਨ ਟਰੂਡੋ ਉੱਥੇ ਮੌਜੂਦ ਨੇ ਭਾਰਤ ਦੇ ਵਿੱਚ ਤੇ ਪੰਜਾਬ ਦੇ ਵਿੱਚ ਉਹਨਾਂ ਨੇ ਕੱਲ੍ਹ ਨੂੰ ਚਲੇ ਜਾਣਾ। ਸੋ ਇਹ ਸਾਰੀਆਂ ਜਿਹੜੀਆਂ ਡਿਵੈਲਪਮੈਂਟਸ ਨੇ, ਇਹ ਸਿੱਖ ਡਾਇਸਪੋਰਾ ਦੀਆਂ ਐਕਟੀਵਿਟੀਜ਼ ਤੇ ਕੀ ਪ੍ਰਭਾਵ ਪਾਉਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ, ਤੇ ਜਿਹੜਾ ਭਾਰਤ ਸਰਕਾਰ ਦਾ ਰਵੱਈਆ ਹੈਗਾ, ਖਾਸ ਤੌਰ ਤੇ ਭਾਰਤ ਤੇ ਜਿਹੜਾ ਮੀਡੀਆ ਦਾ ਰਵੱਈਆ ਜਸਟਿਨ ਟਰੂਡੋ ਦੀ ਐਡਮਿਨਿਸਟ੍ਰੇਸ਼ਨ ਦੇ ਪ੍ਰਤੀ ਤੇ ਸਿੱਖ ਡਾਇਸਪੋਰਾ ਦੇ ਪ੍ਰਤੀ, ਉਹ ਕੀ ਮਾਇਨੇ ਰੱਖਦਾ ਹੈ। ਇਸ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਕੈਲੀਫੋਰਨੀਆ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਸਾਰਿਆਂ ਤੋਂ ਪਹਿਲਾਂ ਤਾਂ ਭਾਰਤ ਸਰਕਾਰ ਤੇ ਜਿਹੜਾ ਮੀਡੀਆ ਦਾ ਰਵੱਈਆ ਹੈਗਾ ਜਸਟਿਨ ਟਰੂਡੋ ਨੂੰ ਮੁੱਖ ਰੱਖਦਿਆਂ ਹੋਇਆਂ, ਉਸ ਬਾਬਤ ਹੀ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ। ਖਾਸ ਤੌਰ ਤੇ ਜਦੋਂ ਉਹ ਉੱਥੇ ਪਹੁੰਚੇ ਵੀ ਨੇ, ਇੱਕ ਵੱਡਾ ਸਵਾਲ ਮੀਡੀਆ ਦੇ ਵਿੱਚ ਵੀ ਉਠਾਇਆ ਗਿਆ ਕਿ ਕੀ ਜਸਟਿਨ ਟਰੂਡੋ ਨੂੰ ਬਣਦਾ ਮਾਨ ਸਨਮਾਨ ਉੱਥੇ ਪਹੁੰਚਣ ਤੇ ਸਰਕਾਰ ਵੱਲੋਂ ਅਫੀਸ਼ੀਅਲ ਚੈਨਲਸ ਦੇ ਥਰੂ ਮਿਲਿਆ ਜਾਂ ਨਹੀਂ ਮਿਲਿਆ। ਇੱਕ ਡਾਇਸਪੋਰਾ ਦੇ ਵਿੱਚ ਬੈਠੇ ਹੋਏ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਹੋਣ ਦੇ ਨਾਤੇ ਤੁਸੀਂ ਇਹ ਸਾਰੇ ਪਾਰਟ ਨੂੰ ਕਿਵੇਂ ਦੇਖਦੇ ਹੋ? ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਅਦਾਰੇ ਨੂੰ ਵਧਾਈ ਦਿੰਦਾ ਇਸ ਗੱਲ ਦੀ ਕਿ ਤੁਸੀਂ ਹਮੇਸ਼ਾ ਹੀ ਜਿਹੜੇ ਕਰੰਟ ਟੌਪਿਕਸ ਹੁੰਦੇ ਨੇ, ਕਰੰਟ ਮਸਲੇ ਹੁੰਦੇ ਨੇ, ਉਹਨਾਂ ਤੇ ਗੱਲਬਾਤ ਕਰਦੇ ਹੋ ਜੀ। ਤੇ ਦੂਸਰਾ, ਮੈਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਮਰੀਕਾ 'ਚ ਵਸਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਜਸਟਿਨ ਟਰੂਡੋ ਨੂੰ ਜੀ ਆਇਆਂ ਵੀ ਕਹਿੰਦੇ ਹਾਂ ਹਿੰਦੁਸਤਾਨ ਜਾਣ 'ਚ, ਅਤੇ ਉਹਨਾਂ ਨੂੰ ਇਸ ਗੱਲ ਦੀ ਵਧਾਈ ਵੀ ਦਿੰਦੇ ਹਾਂ ਕਿ ਉਹਨਾਂ ਨੇ ਜਿੱਥੇ ਆਪਣੇ ਹੋਰ ਟੂਰ ਪ੍ਰੋਗਰਾਮ ਜਿਹੜੇ ਆ ਉਹਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਜਾ ਕੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਨੂੰ ਵੀ ਆਪਣਾ ਇੱਕ ਮੇਨ ਪਾਰਟ ਰੱਖਿਆ। ਅਸੀਂ ਜਿੱਥੇ ਉਹਨਾਂ ਦਾ ਸਵਾਗਤ ਕਰਦੇ ਹਾਂ ਉੱਥੇ ਉਹਨਾਂ ਨੂੰ ਜੀ ਆਇਆਂ ਵੀ ਕਹਿੰਦੇ ਜੀ। ਰਿਹਾ ਤੁਹਾਡਾ ਸਵਾਲ ਜਿਹੜਾ ਤੁਸੀਂ ਕੀਤਾ ਕਿ ਉਹਨਾਂ ਨੂੰ ਜਿਹੜਾ ਬਣਦਾ ਸਤਿਕਾਰ ਆ ਉਹ ਨਹੀਂ ਦਿੱਤਾ ਗਿਆ, ਦੇਖੋ ਇਹਦੇ ਪਿੱਛੇ ਕਈ ਕਾਰਨ ਹੀ ਹੈਗੇ। ਸਭ ਤੋਂ ਪਹਿਲਾ ਕਾਰਨ ਤਾਂ ਬੜੇ ਲੰਬੇ ਸਮੇਂ ਤੋਂ ਆ ਕਿ ਹਿੰਦੁਸਤਾਨ ਦੀ ਸਰਕਾਰ ਉਹਦੇ ਵਿੱਚ ਕੋਈ ਵੀ ਉੱਥੇ ਰਾਜ ਚਲਾ ਰਿਹਾ ਹੋਵੇ ਜੀ, ਉਹ ਚਾਹੁੰਦੇ ਨਹੀਂ ਹੈਗੇ ਕਿ ਕੋਈ ਜਿਹੜੀ ਡਿਗਨਿਟਰੀ ਆ, ਜਿਹੜੇ ਬਾਹਰੋਂ ਲੋਕ ਹਾਈ ਅਫੀਸ਼ੀਅਲਸ ਆਉਂਦੇ ਨੇ ਜਾਂ ਇਲੈਕਟਡ ਨੇ ਜਾਂ ਵੈਸੇ ਹਾਈ ਅਫੀਸ਼ੀਅਲਸ ਨੇ, ਵੀ ਉਹ ਦਰਬਾਰ ਸਾਹਿਬ ਜਾਣ। ਜਦੋਂ ਉਹ ਦਰਬਾਰ ਸਾਹਿਬ ਜਾਂਦੇ ਨੇ, ਉਹ ਇਕੱਲਾ ਉੱਥੇ ਇੱਕ ਬਿਲਡਿੰਗ ਨਹੀਂ ਹੈਗੀ ਜੀ, ਇੱਕ ਸਿਧਾਂਤ ਆ, ਇੱਕ ਸਤਿਗੁਰ ਦਾ ਬਖਸ਼ਿਆ ਹੋਇਆ ਇੱਕ ਫਲਸਫਾ ਆ ਜਿਹੜਾ ਜਾਤ ਪਾਤ ਦੇ ਬੰਧਨਾਂ ਤੋਂ ਸਾਨੂੰ ਮੁਕਤ ਕਰਦਾ, ਇੱਕ ਰੱਬ ਦੀ ਹੋਂਦ ਦਾ ਉਹ ਪ੍ਰਤੀਕ ਹੈ। ਇਹ ਸਾਰੀਆਂ ਗੱਲਾਂ ਨੂੰ ਜਦੋਂ ਬਾਹਰਲੇ ਜਿਹੜੇ ਲੋਕ ਆ ਕੇ ਦੇਖਦੇ ਨੇ, ਔਰ ਹਿੰਦੁਸਤਾਨ ਦੀ ਜਿਹੜੀ ਬ੍ਰਾਹਮਣਵਾਦੀ ਸਰਕਾਰ ਆ ਉਹ ਨਹੀਂ ਚਾਹੁੰਦੀ ਕਿਸੇ ਵੀ ਰੂਪ ਵਿੱਚ ਕਿ ਇਹ ਜਿਹੜਾ ਇਹਨਾਂ ਦਾ ਸਿਧਾਂਤ ਆ ਉਹਦਾ ਪ੍ਰਗਟਾਵਾ ਹੋਵੇ। ਮੈਨੂੰ ਸਟਿਲ ਯਾਦ ਹੈ ਕਿ 30-35 ਸਾਲ ਪਹਿਲਾਂ ਕਿਸੇ ਮੁਸਲਿਮ ਕੰਟਰੀ ਦਾ ਕੋਈ ਸਰਬਰਾਹ ਉੱਥੇ ਆਇਆ ਸੀ ਤੇ ਉਸ ਸਮੇਂ ਰਾਗੀ
ਦਰਬਾਰ ਸਾਹਿਬ ਦੇ ਜਿਹੜੇ ਹਜ਼ੂਰੀ ਰਾਗੀ ਆ ਉਹ ਬਾਬਾ ਫਰੀਦ ਜੀ ਦੀ ਬਾਣੀ ਦਾ ਕੀਰਤਨ ਕਰ ਰਹੇ ਸੀ। ਤੇ ਹੁਣ ਸਾਰਿਆਂ ਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਹੁੰਦਾ। ਉਹ ਕਹਿੰਦਾ ਵੀ ਇਹ ਜਿਹੜੀ ਹੈਗੀ ਹੈ ਕੀ ਗਾ ਰਿਹਾ, ਕਿੱਥੋਂ ਗਾ ਰਿਹਾ, ਇਹ ਤਾਂ ਮੁਸਲਮਾਨ ਦੀ ਇੱਕ ਬਾਬੇ ਫਰੀਦ ਦੀ ਬਾਣੀ ਆ। ਉਹਨਾਂ ਨੇ ਕਿਹਾ ਜੀ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਹੈ, ਆਹ ਸਾਡਾ ਕੰਸੈਪਟ ਹੈ। ਉਹ ਬੜਾ ਹੀ ਖੁਸ਼ ਹੋਇਆ ਔਰ ਉਹਨੂੰ ਜਾ ਕੇ ਗੱਲਾਂ ਵੀ ਕੀਤੀਆਂ ਬਹੁਤ। ਸੋ ਬੇਸਿਕਲੀ ਇੱਕ ਤਾਂ ਗੱਲ ਇਹ ਹੈਗੀ ਆ ਕਿ ਇਹ ਚਾਹੁੰਦੇ ਹੀ ਨਹੀਂ ਹੈਗੇ ਵੀ ਕੋਈ ਦਰਬਾਰ ਸਾਹਿਬ ਜਾਵੇ। ਮੈਂ ਤੁਹਾਡੇ ਸਵਾਲ ਵੱਲ ਹੀ ਆ ਰਿਹਾ। ਦੂਸਰਾ ਮੈਂ ਨਾਲ ਹੀ ਦੱਸਣਾ ਚਾਹੁੰਦਾ ਕਿ ਪਿਛਲੇ ਸਮੇਂ 'ਚ ਜਦੋਂ ਜਿਹੜੀ ਇੰਗਲੈਂਡ ਦੀ ਰਾਣੀ ਆ ਉਹ ਗਈ ਸੀ, ਉਹਦੇ ਰਸਤੇ ਵਿੱਚ ਵੀ ਸਿਕਿਉਰਿਟੀ ਕਰਕੇ ਜਾਂ ਹੋਰ ਕਈ ਕਾਰਨਾਂ ਕਰਕੇ ਉਹਨਾਂ ਨੇ ਬੜੇ ਰੋੜੇ ਅਟਕਾਏ ਸੀ। ਤੇ ਉਹ ਨਹੀਂ ਚਾਹੁੰਦੇ ਹੈਗੇ ਤੁਹਾਡੇ ਇਸ ਸਿਧਾਂਤ ਦਾ। ਇੱਕ ਤਾਂ ਇਹਦਾ ਕਾਰਨ ਇਹ ਆ ਵੀ ਉਹ ਚਾਹੁੰਦੇ ਹੀ ਨਹੀਂ ਸੀਗੇ, ਉਹਨਾਂ ਦੇ ਪਸੰਦ ਨਹੀਂ ਹੈਗੀ ਵੀ ਕੋਈ ਵੀ ਜਦੋਂ ਬਾਹਰੋਂ ਡਿਗਨਿਟਰੀ ਜਾਂਦੀ ਆ ਉਹ ਦਰਬਾਰ ਸਾਹਿਬ ਜਾਵੇ। ਦੂਸਰਾ ਜਿਹੜਾ ਉਹਨਾਂ ਦਾ ਮੁੱਖ ਕਾਰਨ ਬਣਿਆ ਉਹ ਇਹ ਆ ਕਿ ਉਹਨਾਂ ਨੇ ਕੋਈ ਵਾਧੂ ਗੱਲ ਨਹੀਂ ਕੀਤੀ ਪ੍ਰਾਈਮ ਮਿਨਿਸਟਰ ਨੇ। ਉਹ ਤਾਂ ਜੋ ਉਹਨਾਂ ਦੇ ਮੁਲਕ ਦਾ ਇੱਕ ਸਿਧਾਂਤ ਆ, ਹਿਊਮਨ ਰਾਈਟਸ ਤੇ ਜੋ ਉਹਨਾਂ ਦਾ ਵਿਊ ਆ ਜਾਂ ਜਿਹੜਾ ਫ੍ਰੀ ਸਪੀਚ ਤੇ ਉਹਨਾਂ ਦਾ ਵਿਊ ਆ, ਉਹ ਉਹਨਾਂ ਨੇ ਦੱਸਿਆ। ਉਹ ਨਾ ਕਿਸੇ ਦੇ ਹੱਕ 'ਚ ਆ, ਨਾ ਬਹੁਤਾ ਕਿਸੇ ਦੇ ਏਦਾਂ ਖਿਲਾਫ ਬੋਲਦੇ ਨੇ ਔਰ ਬੜੇ ਖੁੱਲ ਕੇ ਉਹਨਾਂ ਨੇ ਗੱਲ ਕਹੀ ਆ ਕਿ ਅਸੀਂ ਜਿਹੜਾ ਕਿਸੇ ਵੀ ਤਰ੍ਹਾਂ ਦੇ ਅੱਤਵਾਦ ਦੇ ਖਿਲਾਫ ਆ ਔਰ ਫ੍ਰੀ ਸਪੀਚ ਦੀ ਸਾਡੇ ਪੂਰੀ ਆਜ਼ਾਦੀ ਆ। ਔਰ ਜੇ ਕੋਈ ਖੁੱਲ ਕੇ ਆਪਣੇ ਕਿਸੇ ਵੱਖਰੇ ਜਗ੍ਹਾ ਦੀ ਵੱਖਰੇ ਖਿੱਤੇ ਦੀ ਮੰਗ ਕਰਦਾ ਤਾਂ ਅਸੀਂ ਉਹਨੂੰ ਰੋਕ ਨਹੀਂ ਸਕਦੇ। ਇਹ ਉਹਨਾਂ ਦੇ ਪ੍ਰੈਸ਼ਰ ਪਾਉਣ ਦੇ ਬਾਵਜੂਦ ਵੀ ਪ੍ਰਾਈਮ ਮਿਨਿਸਟਰ ਟਰੂਡੋ ਨੇ ਇਹ ਗੱਲ ਮੰਨੀ ਨਹੀਂ। ਔਰ ਜਿਹੜਾ ਉਹਨਾਂ ਦਾ ਉੱਥੇ ਸਵਾਗਤ ਨਾ ਕਰਨ ਦਾ ਇਹ ਵੱਡਾ ਕਾਰਨ ਹੈ ਕਿ ਉਹ ਚਾਹੁੰਦੇ ਨਹੀਂ ਸੀਗੇ, ਉਹਨਾਂ ਨੂੰ ਸਨੱਬ ਕਰਨਾ ਚਾਹੁੰਦੇ। ਹਾਲਾਂਕਿ ਦੇਖੋ ਜੇ ਉਹ ਕਹਿੰਦੇ ਵੀ ਆ ਪ੍ਰੋਟੋਕੋਲ 'ਚ ਜਿਹੜਾ ਸਾਡਾ ਮਿਨਿਸਟਰ ਜਾਂਦਾ, ਉਹ ਮਿਨਿਸਟਰ ਵੀ ਕੈਬਨਿਟ ਮਿਨਿਸਟਰ ਜਾਂਦਾ, ਜਿਹੜਾ ਇਹਦਾ ਪ੍ਰੋਟੋਕੋਲ ਹੈ ਉਹ ਇੱਕ ਸਟੇਟ ਲੈਵਲ ਦਾ ਜਿਹੜਾ ਜੂਨੀਅਰ ਮਿਨਿਸਟਰ ਆ ਉਹ ਜਾ ਕੇ ਉਹਨਾਂ ਨੇ ਜਿਸ ਤਰੀਕੇ ਨਾਲ ਸਵਾਗਤ ਕੀਤਾ, ਜਿਸ ਤਰ੍ਹਾਂ ਅਖਬਾਰਾਂ ਦੇ ਵਿੱਚ ਜਾਂ ਜਿਹੜੀਆਂ ਲਾਈਵ ਕਵਰੇਜ ਜਦੋਂ ਆਈ ਆ, ਉਹ ਸਾਫ਼ ਪਤਾ ਲੱਗਦਾ ਕਿ ਕਿਸ ਗਰਮਜੋਸ਼ੀ ਨਾਲ ਇਹਨਾਂ ਨੇ ਸਵਾਗਤ ਕੀਤਾ। ਉਹ ਜਿਹੜਾ ਸਵਾਗਤ ਆ ਏਡੇ ਵੱਡੇ ਬੰਦੇ ਦਾ ਸਵਾਗਤ ਨਹੀਂ ਸੀ। ਮੈਂ ਸਮਝਦਾ ਇੱਕ ਉਹ ਬੇਇੱਜ਼ਤੀ ਦਾ ਕਾਰਨ ਸੀ। ਔਰ ਬੇਸਿਕਲੀ ਜਿਹੜਾ ਇਹਨਾਂ ਨੇ ਕੀਤਾ, ਜਿਹੜਾ ਮੀਡੀਆ ਆ ਉੱਥੇ, ਉਹ ਸਾਰਾ ਅੰਡਰ ਪ੍ਰੈਸ਼ਰ ਆ। ਅੰਡਰ ਪ੍ਰੈਸ਼ਰ ਵੀ ਕਹਿ ਲਓ ਜਾਂ ਕੰਟਰੋਲਡ ਹੈ। ਉਹ ਆਪਣੇ ਸਵਾਮੀ ਦੀ ਅੱਖ ਦੇਖਦੇ ਉੱਤੋਂ ਵੀ ਕਿੱਧਰ ਨੂੰ ਘੁੰਮਦੀ ਆ, ਉਹ ਨਾਲ ਦੀ ਨਾਲ ਹੀ ਜਿਹੜੇ ਹੈਗੇ ਉੱਧਰ ਨੂੰ। ਔਰ ਟੋਟਲ ਮੀਡੀਆ ਜਿਹੜਾ ਹੈਗਾ ਉਹ ਮਤਲਬ ਜੋ ਬੋਲੀ ਸਰਕਾਰ ਦੀ ਹੁੰਦੀ ਆ ਉਹੀ ਬੋਲਦੇ ਨੇ। ਜਿਹੜੀਆਂ ਹੁਣ ਤਾਂ ਚੰਗਾ ਹੋ ਗਿਆ ਕਿ ਜਿਹੜਾ ਸੋਸ਼ਲ ਮੀਡੀਆ ਜਿਹੜਾ ਹੈਗਾ ਉਹਦੇ ਵਿੱਚ ਆਉਣ ਦੇ ਨਾਲ ਤੁਹਾਨੂੰ ਕਰੰਟ ਜਿਹੜੀ ਸਿਚੁਏਸ਼ਨ ਹੈ, ਕਰੰਟ ਜਿਹੜੇ ਹਾਲਾਤ ਹੈ ਉਹਦੇ ਬਾਰੇ ਪਤਾ ਲੱਗਦਾ ਰਹਿੰਦਾ। ਸੋ ਮੈਂ ਤੁਹਾਡੇ ਸਵਾਲ ਦੇ ਜਵਾਬ 'ਚ ਇਹੀ ਕਹਾਂਗਾ ਕਿ ਉਹਨਾਂ ਨੂੰ ਮਤਲਬ ਸਵਾਗਤ ਤਾਂ ਉਹਨਾਂ ਦਾ ਕੀ ਕਰਨਾ ਸੀ, ਰਾਦਰ ਉਹਨਾਂ ਨੇ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਇਸ ਦੀ ਮਤਲਬ ਪੁਰਜ਼ੋਰ ਨਿਖੇਧੀ ਕਰਦੇ ਹਾਂ ਔਰ ਇਹਨਾਂ ਨੇ ਹਿੰਦੁਸਤਾਨ ਦੀ ਸਰਕਾਰ ਨੇ ਜਾਂ ਉਹਨਾਂ ਦੇ ਨੁਮਾਇੰਦਿਆਂ ਨੇ ਇੱਕ ਇਸ ਲੈਵਲ ਦੇ ਪ੍ਰਾਈਮ ਮਿਨਿਸਟਰ ਦਾ ਸਵਾਗਤ ਨਾ ਕਰਕੇ ਉਹਨਾਂ ਨੇ ਆਪਣੀ ਬੇਇੱਜ਼ਤੀ ਕਰਵਾਈ ਹੈ। ਤਾਂ ਇਹ ਜਿਹੜੀ ਕਿ ਨਿੰਦਣਯੋਗ ਹੈ। ਡਾਕਟਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਿਹੜੀਆਂ ਇੱਥੇ ਖਾਸ ਤੌਰ ਤੇ ਡਾਇਸਪੋਰਾ ਦੇ ਵਿੱਚ ਸਿੱਖਾਂ ਦੀਆਂ ਐਕਟੀਵਿਟੀਜ਼ ਹੈਗੀਆਂ ਨੇ, ਉਹ ਆਪਣੇ ਹੱਕਾਂ ਲਈ ਹੋਣ ਜਾਂ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਗੱਲ ਹੋਵੇ, ਉਹ ਇੰਟਰਨੈਸ਼ਨਲ ਲਾਜ਼ ਤੇ ਜਿਹੜੇ ਇਹਨਾਂ ਮੁਲਕਾਂ ਦੇ ਅਮਰੀਕਾ ਕੈਨੇਡਾ ਦੇ ਲਾਜ਼ ਹੈਗੇ ਆ ਉਹਨਾਂ ਦੇ ਅਧੀਨ ਉਹ ਫਰੀਡਮ ਆਫ ਸਪੀਚ ਦੇ ਤਹਿਤ ਇੱਕ ਆਪਣੀ ਤੁਸੀਂ ਗੱਲ ਆਪਣੇ ਹੱਕਾਂ ਦੀ, ਆਪਣੀ ਵੱਖਰੀ ਆਈਡੈਂਟੀਟੀ ਦੀ ਤੇ ਜੈਨੋਸਾਈਡ ਜਾਂ ਜੋ ਪਿੱਛੇ ਪੰਜਾਬ ਦੇ ਵਿੱਚ ਜਿਹੜੀਆਂ ਐਕਟੀਵਿਟੀਜ਼ ਹੋ ਰਹੀਆਂ ਨੇ ਜਾਂ ਜੋ ਘਾਣ ਹੋਇਆ, ਨਸਲਕੁਸ਼ੀ ਹੋਈ ਹੈ, ਉਹਨਾਂ ਦੀ ਗੱਲ ਹੈ, ਉਹ ਤੁਸੀਂ ਇੱਕ ਆਪਣੇ ਸ਼ਾਂਤਮਈ ਤਰੀਕੇ ਦੇ ਨਾਲ ਕਰ ਸਕਦੇ ਹੋ। ਪਰ ਜਿਹੜਾ ਇਹ ਮੀਡੀਆ ਦੇ ਵੱਲੋਂ ਤੇ ਇੰਡੀਆ ਦੇ ਵੱਲੋਂ ਇਹਨੂੰ ਟੈਰਰਿਜ਼ਮ ਦੇ ਨਾਲ ਜੋੜ ਕੇ, ਅੱਤਵਾਦ ਦੇ ਨਾਲ ਜੋੜ ਕੇ ਇੱਕ ਵੱਖਵਾਦ ਦਾ ਲੇਬਲ ਲਾ ਕੇ ਜਿਵੇਂ ਪ੍ਰਚਾਰਿਆ ਜਾ ਰਿਹਾ ਹੈ ਤੇ ਜੋ ਇਹ ਇੱਕ ਲਾਈਨ ਹੈਗੀ ਹੈ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਡਾਇਸਪੋਰਾ ਦੇ ਖਿਲਾਫ ਤੇ ਖਾਸ ਤੌਰ ਤੇ ਕੈਨੇਡਾ ਦੀ ਗਵਰਨਮੈਂਟ ਤੇ ਜਿਹੜਾ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ? ਕੀ ਇਹ ਸਿੱਖਾਂ ਦੇ ਉੱਪਰ ਵੀ ਕੋਈ ਨਾ ਕੋਈ ਜਿਹੜਾ ਇਹ ਪ੍ਰਭਾਵ ਹੈਗਾ ਉਹ ਛੱਡਣ ਦੀ ਲਾਈਨ ਹੈ, ਜਾਂ ਇਹ ਜਿਹੜੀ ਲਾਈਨ ਹੈ ਕੀ ਇਹ ਐਗਜ਼ੈਕਟਲੀ ਅੱਜ ਦੀ ਕੋਈ ਨਵੀਂ ਗੱਲ ਹੈਗੀ ਹੈ ਜਾਂ ਪਹਿਲਾਂ ਵੀ ਇਦਾਂ ਹੀ ਹੁੰਦਾ ਰਿਹਾ? ਬੜੀ ਸਪਸ਼ਟ ਗੱਲ ਹੈ ਕਿ ਜੋ ਮੈਂ ਜਿੱਦਾਂ ਪਹਿਲਾਂ ਵੀ ਕਿਹਾ ਵੀ ਜੋ ਪ੍ਰਾਈਮ ਮਿਨਿਸਟਰ ਟਰੂਡੋ ਨੇ ਕਿਹਾ, ਉਹਨੇ ਜੋ ਉਹਨਾਂ ਦੇ ਦੇਸ਼ ਦਾ ਵਰਤਾਰਾ, ਜਿੱਦਾਂ ਉਹ ਲੋਕਾਂ ਦੇ ਨਾਲ ਡੀਲ ਕਰਦੇ ਨੇ, ਜਾਂ ਜਿਵੇਂ ਫ੍ਰੀ ਸਪੀਚ, ਹਰ ਇੱਕ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਔਰ ਹਿਊਮਨ ਰਾਈਟਸ ਦੇ ਉੱਪਰ ਜੋ ਉਹਨਾਂ ਦਾ ਵਤੀਰਾ ਹੈ ਉਹੀ ਉਹਨਾਂ ਨੇ ਦੱਸਿਆ।
ਔਰ ਇਹਦੇ ਵਾਸਤੇ ਤੁਸੀਂ ਪਿਛਲੇ ਸਮੇਂ 'ਚ ਦੇਖ ਵੀ ਸਕਦੇ ਹੋ ਕਿ ਆਪਣੇ ਲੋਕਾਂ ਨੂੰ 2 ਵਾਰੀ ਉਹ ਸਵੈ ਨਿਰਣੇ ਦਾ ਹੱਕ ਵੀ ਦੇ ਚੁੱਕੇ ਆ ਜੀ। 1980 ਵਿੱਚ ਵੀ 1995 ਵਿੱਚ। ਉਹਨੇ ਕਿਹਾ ਵੀ ਠੀਕ ਹੈ, ਜੇ ਤੁਸੀਂ ਅਲੱਗ ਹੋਣਾ ਚਾਹੁੰਦੇ ਆ ਤਾਂ ਹੋ ਜਾਓ। ਇਹ ਕਾਰਨ ਹੈ ਬੜਾ ਵੱਡਾ ਫ੍ਰੀ ਸਪੀਚ ਦਾ, ਵੀ ਠੀਕ ਹੈ ਜੇ ਤੁਹਾਨੂੰ ਸਾਡੀਆਂ ਪਾਲਿਸੀਜ਼ ਪਸੰਦ ਨਹੀਂ, ਤੁਸੀਂ ਅਲੱਗ ਹੋਣਾ ਚਾਹੁੰਦੇ ਤਾਂ ਹੋ ਜਾਓ, ਠੀਕ ਹੈ। ਉਹ ਉਹਨਾਂ ਨੂੰ ਪੂਰਾ ਰਾਈਟ ਦਿੱਤਾ। ਔਰ ਜੇ ਉਹ ਆਪਣੇ ਮੁਲਕ ਵਿੱਚ ਇਹ ਰਾਈਟ ਦਿੰਦੇ ਆ ਤੇ ਉਹ ਕਿਸੇ ਨੂੰ ਕਿਉਂ ਨਹੀਂ, ਕਿਸੇ ਨੂੰ ਕਿਸ ਤਰ੍ਹਾਂ ਰੋਕਣਗੇ ਕਿ ਤੁਸੀਂ ਇਹ ਕੰਮ ਨਾ ਕਰੋ। ਸੋ ਜਿੱਥੇ ਤੱਕ ਬਾਕੀ ਜਿਹੜੀ ਗੱਲ ਰਹੀ ਕਿਸੇ ਨੂੰ ਲੇਬਲ ਕਰਨ ਦੀ ਜਾਂ ਬਦਨਾਮ ਕਰਨ ਦੀ, ਇਹ ਕੋਈ ਅੱਜ ਦੀ ਹਿੰਦੁਸਤਾਨ ਦੀ ਸਰਕਾਰ ਵੱਲੋਂ ਕੋਈ ਨਵੀਂ ਘਟਨਾ ਨਹੀਂ ਹੈਗੀ। ਉਹ ਹਮੇਸ਼ਾ ਹੀ ਜਿਹਨੂੰ ਪਹਿਲਾਂ ਬਦਨਾਮ ਕਰਨਾ ਹੋਵੇ, ਜਿਹਨੂੰ ਮਾਰਨਾ ਹੋਵੇ, ਉਹਨੂੰ ਪਹਿਲਾਂ ਬਦਨਾਮ ਕਰਦੇ ਆ, ਉਹਦੇ ਨਵੇਂ ਨਾਂ ਰੱਖਣਗੇ ਤੇ ਉਹਨੂੰ ਪਬਲਿਕ ਦੇ ਸਾਹਮਣੇ, ਦੁਨੀਆ ਦੇ ਸਾਹਮਣੇ ਆਪਣੇ ਮੀਡੀਆ ਰਾਹੀਂ ਬਦਨਾਮ ਕਰਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ। ਔਰ ਜਿਹਨਾਂ ਨੂੰ ਬਚਾਉਣਾ ਹੋਵੇ, ਸਰਕਾਰ ਉੱਥੇ ਕੋਈ ਵੀ ਹੋਵੇ, ਜਿਵੇਂ ਟਾਈਟਲਰ ਆ ਜਾਂ ਸੱਜਣ ਕੁਮਾਰ ਵਰਗੇ ਲੋਕ ਜਿਨ੍ਹਾਂ ਨੇ ਸਿੱਖਾਂ ਦੇ ਉੱਪਰ ਇੱਕ ਜਿਹੜਾ ਅਤਿਆਚਾਰ ਕੀਤਾ, ਉਹਨਾਂ ਨੂੰ ਕੋਈ ਵੀ ਸਰਕਾਰ ਹੋਵੇ, ਉਹਨਾਂ ਦੀ ਜਿਹੜੀ ਕੋਰ ਸੋਸਾਇਟੀ ਆ ਉਹ ਹਮੇਸ਼ਾ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ। ਸੋ ਪ੍ਰਾਈਮ ਮਿਨਿਸਟਰ ਕੈਨੇਡਾ ਦੇ ਜਿਹੜੇ ਨੇ, ਜੋ ਕੁਝ ਵੀ ਉਹਨਾਂ ਨੇ ਉੱਥੇ ਕਿਹਾ, ਇੱਥੇ ਕਹਿੰਦੇ ਨੇ ਜਾਂ ਬਾਹਰ ਕਹਿੰਦੇ ਨੇ, ਉਹ ਉਹਨਾਂ ਦੇ ਆਪਣੇ ਸੰਵਿਧਾਨ ਦੇ ਮੁਤਾਬਕ ਹੈ। ਜੋ ਇੱਥੇ ਡੀਲ ਕਰਦੇ ਨੇ ਉਹੀ ਉਹ ਗੱਲ ਬਾਹਰ ਕਰਦੇ ਨੇ। ਜੀ ਡਾਕਟਰ ਸਾਹਿਬ, ਜਿਵੇਂ ਇੰਡੀਆ ਦੇ ਵਿੱਚ ਅਸੀਂ ਭਾਰਤ ਦੀ ਜਿਹੜੀ ਸਰਕਾਰ ਹੈਗੀ ਹੈ ਜਾਂ ਮੀਡੀਆ ਵੱਲੋਂ ਕਿਸ ਹਿਸਾਬ ਨਾਲ ਇਸ ਸਾਰੇ ਪਾਰਟ ਨੂੰ ਡੀਲ ਕੀਤਾ ਜਾ ਰਿਹਾ ਹੈ ਜਾਂ ਜਸਟਿਨ ਟਰੂਡੋ ਦੇ ਪ੍ਰਤੀ ਉਹਨਾਂ ਦਾ ਕਿਸ ਹਿਸਾਬ ਦਾ ਰਵੱਈਆ ਹੈਗਾ, ਉਹਦੇ ਬਾਰੇ ਅਸੀਂ ਗੱਲ ਕੀਤੀ ਹੈ। ਉੱਥੇ ਜੇ ਦੂਜੇ ਪਾਸੇ ਅਸੀਂ ਪੰਜਾਬ ਦੇ ਵਿੱਚ ਨਜ਼ਰ ਮਾਰੀਏ, ਖਾਸ ਤੌਰ 'ਤੇ ਸਿੱਖ ਨੁਕਤਾ ਨਿਗਾਹ ਤੋਂ, ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਗੱਲ ਸਿੱਧੇ ਤੌਰ 'ਤੇ ਕਹੀ ਗਈ ਹੈ ਕਿ ਅਸੀਂ ਉਹਨਾਂ ਦਾ ਸਿੱਖ ਕੌਮ ਦੇ ਵੱਲੋਂ ਇੱਥੇ ਆਇਆਂ ਦਾ ਬਣਦਾ ਮਾਣ ਸਤਿਕਾਰ ਵੀ ਕਰਾਂਗੇ ਤੇ ਉਹਨਾਂ ਨੂੰ ਖਾਸ ਤੌਰ 'ਤੇ ਸਨਮਾਨਿਤ ਕਰਨ ਦੇ ਲਈ ਉਹਨਾਂ ਵੱਲੋਂ ਵਿਸ਼ੇਸ਼ ਜਿਹੜੇ ਨੇ ਉਹ ਪ੍ਰਬੰਧ ਕੀਤੇ ਗਏ ਆ। ਇਹ ਜਿਹੜੀ ਇੱਕ ਸਿੱਖਾਂ ਵੱਲੋਂ ਇਹ ਲਾਈਨ ਲਈ ਜਾਣੀ ਤੇ ਭਾਰਤ ਦੀ ਡਾਇਰੈਕਸ਼ਨ ਵੱਖਰੀ ਹੋਣੀ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਜਿਸ ਹਿਸਾਬ ਨਾਲ ਤੁਸੀਂ ਵੀ ਮੈਂਸ਼ਨ ਕੀਤਾ ਕਿ ਕੁਈਨ ਐਲਿਜ਼ਬੈਥ ਜਦੋਂ ਉੱਥੇ ਗਏ ਆ, ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਰਬਾਰ ਸਾਹਿਬ ਵਿਖੇ, ਉਵੇਂ ਹੀ ਉਸੇ ਤਰਜ਼ ਦੇ ਉੱਪਰ ਜਸਟਿਨ ਟਰੂਡੋ ਨੂੰ ਸਨਮਾਨਿਤ ਕੀਤਾ ਜਾਂਦਾ। ਇਹ ਜਿਹੜੀ ਡਿਵੈਲਪਮੈਂਟ ਹੋਊਗੀ, ਇਹ ਕਿਸ ਹਿਸਾਬ ਨਾਲ ਇਹਨੂੰ ਤੁਸੀਂ ਲੈ ਰਹੇ ਹੋ? ਦੇਖੋ, ਇਹਦੇ ਵਿੱਚ ਇਹਦੀ ਸਾਨੂੰ ਥੋੜੀ ਜਿਹੀ ਬੈਕਗਰਾਉਂਡ ਦੇਖਣੀ ਪਏਗੀ। ਜਦੋਂ ਦੇ ਜਸਟਿਨ ਟਰੂਡੋ ਜਿਹੜੇ ਹੈਗੇ ਪਾਵਰ 'ਚ ਆਏ ਨੇ, ਉਹਨਾਂ ਨੇ ਜਿਹੜਾ ਕਾਮਾਗਾਟੋ ਮਾਰੂ ਦਾ ਸਾਕਾ ਆ ਉਹਦੇ ਤੇ ਮਾਫੀ ਮੰਗੀ ਆ ਜੀ। ਫਿਰ ਜਿਹੜੇ ਸਿੱਖ ਚਿਹਰੇ ਆ ਉਹਨਾਂ ਨੂੰ ਉਹ ਅੱਗੇ ਲੈ ਕੇ ਆ ਰਹੇ। ਇਹਦੇ ਵਿੱਚ ਕੋਈ ਅਤਕਥਨੀ ਨਹੀਂ ਵੀ ਜਿੰਨੇ ਇਹਨਾਂ ਦੀ ਕੈਬਨਿਟ 'ਚ ਸਿੱਖ ਮਿਨਿਸਟਰ ਨੇ, ਉਹਨੇ ਹਿੰਦੁਸਤਾਨ ਦੀ ਕੈਬਨਿਟ 'ਚ ਨਹੀਂ ਹੈਗੇ। ਔਰ ਜਿਹੜਾ ਮੋਸਟ ਪਾਵਰਫੁਲ ਇੱਥੋਂ ਦਾ ਜਿਹੜਾ ਮਿਨਿਸਟਰ ਹੈ, ਹਰਜੀਤ ਸਿੰਘ ਸਾਜਨ ਜਿਹੜੇ ਨੇ, ਉਹਨਾਂ ਨੂੰ ਉਹ ਬੜੀ ਮੇਜਰ ਜਿਹੜੀ ਉਹਨਾਂ ਨੂੰ ਮਿਨਿਸਟਰੀ ਉਹਨਾਂ ਨੇ ਦਿੱਤੀ ਹੋਈ ਹੈ। ਔਰ ਸਿੱਖਾਂ ਦੇ ਮਨ ਦੇ ਵਿੱਚ ਉਹਨਾਂ ਦੇ ਪ੍ਰਤੀ, ਪ੍ਰਾਈਮ ਮਿਨਿਸਟਰ ਸਾਹਿਬ ਦੇ ਪ੍ਰਤੀ ਇੱਕ ਬੜਾ ਮਾਣ ਵੀ ਆ, ਮਾਣ ਮਹਿਸੂਸ ਕਰਦੇ ਨੇ ਔਰ ਉਹਨਾਂ ਦੇ ਪ੍ਰਤੀ ਉਹਦਾ ਸਤਿਕਾਰ ਵੀ ਆ। ਫਿਰ ਉਹਨਾਂ ਦਾ ਦਰਬਾਰ ਸਾਹਿਬ ਜਾਣਾ, ਚੱਲ ਕੇ ਦਰਸ਼ਨਾਂ ਨੂੰ, ਇਹ ਇੱਕ ਬੜਾ ਵੱਡਾ ਉਹਨਾਂ ਦੇ ਸਿੱਖਾਂ ਦੇ ਮਨ ਵਿੱਚ ਇੱਕ ਸਤਿਕਾਰ ਦੀ ਭਾਵਨਾ। ਮੈਂ ਸਮਝਦਾ ਵੀ ਅਕਾਲੀਆਂ ਨੇ ਬੜੀ ਦੇਰ ਬਾਅਦ ਇੱਕ ਇਹੋ ਚੰਗਾ ਕਦਮ ਲਿਆ, ਜਿਹਦਾ ਕਿ ਅਸੀਂ ਸਵਾਗਤ ਕਰਦੇ ਹਾਂ। ਘਰ ਹੈ ਮਹਿਮਾਨ ਦਾ, ਉਹਦੀ ਹਸੀਅਤ ਦੇ ਮੁਤਾਬਕ ਨਹੀਂ, ਉਹਦੀ ਇਨਸਾਨੀਅਤ ਤੇ ਪੱਖੋਂ ਜਿੰਨਾ ਉਹਨਾਂ ਨੇ ਕੰਮ ਕੀਤਾ ਜੀ, ਉਹਨਾਂ ਦਾ ਜਿਹੜਾ ਬਣਦਾ ਸਵਾਗਤ ਆ ਉਹ ਜ਼ਰੂਰ ਕਰਨਾ ਚਾਹੀਦਾ। ਔਰ ਅਸੀਂ ਸ਼੍ਰੋਮਣੀ ਕਮੇਟੀ ਨੂੰ, ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਨੁਮਾਇੰਦੇ ਜਿਹੜੇ ਉਹਨਾਂ ਦਾ ਸਵਾਗਤ ਕਰਨ ਨੂੰ ਜਿਸ ਰੂਪ ਵਿੱਚ ਜਾ ਰਹੇ ਨੇ, ਅਸੀਂ ਉਹਨਾਂ ਦਾ ਸਵਾਗਤ ਵੀ ਕਰਦੇ ਹਾਂ ਔਰ ਅਸੀਂ ਸਮਝਦੇ ਹਾਂ ਉਹਨਾਂ ਨੇ ਕਿ ਬਹੁਤ ਅੱਛਾ ਚੰਗਾ ਕਦਮ ਹੈ ਉਹਨਾਂ ਦਾ ਤੇ ਉਹਨਾਂ ਦਾ ਬਣਦਾ ਮਾਣ ਹੈ ਜਿਹੜਾ ਉਹ ਦੇਣਾ ਚਾਹੀਦਾ, ਤਾਂ ਕਿ ਜਿਹੜੀ ਸਿੱਖਾਂ ਦੇ ਪ੍ਰਤੀ ਉਹਨਾਂ ਦੀਆਂ ਭਾਵਨਾਵਾਂ ਉਹਨਾਂ ਨੂੰ ਹੋਰ ਬਲ ਮਿਲੇ, ਤਾਂ ਕਿ ਜਿਹੜੀ ਗੁਰੂ ਨਾਨਕ ਨਾਮ ਲੈਵਾ ਜਿਹੜੀਆਂ ਸੰਗਤਾਂ, ਜਿਹੜਾ ਉਹਨਾਂ ਦੇ ਦਿਲ ਦੇ ਵਿੱਚ ਉਹਨਾਂ ਪ੍ਰਤੀ ਪਿਆਰ, ਸਤਿਕਾਰ, ਜਾਂ ਜਿਹੜਾ ਸਾਡਾ ਫਲਸਫਾ, ਸਾਡਾ ਧਰਮ ਜੋ ਸਾਨੂੰ ਸਿਖਾਉਂਦਾ ਆ, ਉਹਦੀ ਉਹਦਾ ਨਿੱਘ ਔਰ ਉਹਦੀ ਛੋਹ ਆ, ਉਹ ਨੇੜਿਓਂ ਪ੍ਰਾਪਤ ਕਰ ਸਕਣ। ਜੀ ਬਿਲਕੁਲ ਡਾਕਟਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਸਟਿਨ ਟਰੂਡੋ ਪ੍ਰਤੀ ਖਾਸ ਤੌਰ 'ਤੇ ਕੈਨੇਡਾ ਦੀ ਐਡਮਿਨਿਸਟ੍ਰੇਸ਼ਨ ਦੇ ਪ੍ਰਤੀ ਸਿੱਖਾਂ ਦਾ ਜਿਹੜਾ ਰਵੱਈਆ ਹੈਗਾ ਉਹ ਬਹੁਤ ਪਿਆਰ ਵਾਲਾ ਨਜ਼ਰ ਆਉਂਦਾ ਹੈ, ਸਿਰਫ ਤੇ ਸਿਰਫ ਅਹੁਦੇਦਾਰਾਂ ਦੇ ਵਿੱਚ ਨਹੀਂ, ਆਮ ਸਿੱਖ ਸੰਗਤ ਦੇ ਵਿੱਚ ਵੀ। ਪਰ ਜਿਹੜੀਆਂ ਇਹ ਡਿਵੈਲਪਮੈਂਟਸ ਹੋ ਰਹੀਆਂ ਨੇ, ਇੱਕ ਪਾਸੇ ਜਦੋਂ ਅਸੀਂ ਦੇਖਦੇ ਹਾਂ ਭਾਰਤ ਦਾ
ਇੱਕ ਕਿਤੇ ਨਾ ਕਿਤੇ ਹੀਣ ਭਾਵਨਾ ਵਾਲਾ ਜਿਹੜਾ ਰਵੱਈਆ ਹੈ, ਨਕਾਰਨ ਵਾਲਾ ਰਵੱਈਆ ਹੈ, ਤੇ ਪੰਜਾਬ ਜਿਹੜਾ ਹੈਗਾ ਹੈ, ਉਹਨਾਂ ਨੂੰ ਵੈਲਕਮ ਕਰ ਰਿਹਾ ਹੈ। ਸਿੱਖ ਕੌਮ ਜਿਹੜੀ ਹੈ ਉਹ ਉਹਨਾਂ ਨੂੰ ਖੁੱਲੀਆਂ ਬਾਹਾਂ ਦੇ ਨਾਲ ਜਸਟਿਨ ਟਰੂਡੋ ਨੂੰ ਵੈਲਕਮ ਕਰਦੀ ਨਜ਼ਰ ਆ ਰਹੀ ਹੈ। ਸੋ ਇਹ ਜਿਹੜੀ ਇੱਕ ਡਿਵਾਈਡਿੰਗ ਲਾਈਨ ਹੈਗੀ ਹੈ, ਕਿਤੇ ਨਾ ਕਿਤੇ ਜਿਹੜਾ ਸਿੱਖ ਜਗਤ ਆਪਣੀ ਵੱਖਰੀ ਪਛਾਣ ਦੀ, ਵੱਖਰੀ ਆਈਡੈਂਟੀਟੀ ਦੀ ਤੇ ਵੱਖਰੇ ਖਿੱਤੇ ਦੀ ਗੱਲ ਕਰਦਾ ਹੈ, ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਵੀ ਇਹ ਸਾਰੀ ਜਿਹੜੀ ਪ੍ਰੋਸੈਸ ਹੈ ਇਹ ਉਸ ਥਾਟ ਨੂੰ ਬਲ ਦੇ ਰਹੀ ਹੈ? ਜੀ ਬਿਲਕੁਲ ਬਿਲकुल, ਤੁਹਾਡੀ ਬੜਾ ਸਵਾਲ ਵੀ ਬੜਾ ਅੱਛਾ ਔਰ ਤੁਹਾਡਾ ਸੁਝਾਅ ਵੀ ਬੜਾ ਅੱਛਾ ਹੈ। ਦੇਖੋ, ਜੋ ਗੁਰੂ ਨੇ ਸਾਨੂੰ ਜਿਹੜੀ ਅੱਡਰੀ ਔਰ ਵੱਖ ਜਿਹੜੀ ਸ਼ਖਸੀਅਤ ਆ ਜਾਂ ਸਾਡੀ ਹੋਂਦ ਆ, ਇਹ ਸਤਿਗੁਰੂ ਨੇ ਜੋ ਸਾਨੂੰ ਬਖਸ਼ੀ ਆ ਔਰ ਦਿਨੋਂ ਦਿਨ ਇਹ ਨਿਖਰਦੀ ਰਹੇਗੀ। ਇਹਦਾ ਜਿਹੜਾ ਪ੍ਰਗਟਾਅ ਵੀ ਆ ਉਹ ਨਿਖਰਦਾ ਰਹੇਗਾ। ਠੀਕ ਹੈ, ਅਸੀਂ ਪਿਛਲੇ ਸਮੇਂ ਦੇ ਵਿੱਚ ਬੜੇ ਬੜੇ ਘੱਲੂ ਘਾਰਿਆਂ ਦੇ ਵਿੱਚ ਦੀ ਲੰਘੇ ਆ, ਬੜੇ ਬੜੇ ਜਿਹੜੇ ਸਾਡੇ ਤੇ ਜ਼ੁਲਮ ਹੋਏ ਨੇ, ਪਰ ਅਸੀਂ ਜਿਹੜਾ ਆਪਣਾ ਚੰਗਿਆਈ ਦਾ ਪੱਖ ਸੀਗਾ, ਜਿਹੜਾ ਸਾਡੇ ਗੁਰੂ ਨੇ ਸਾਨੂੰ ਮਾਫ ਕਰਨ ਦਾ ਜਾਂ ਭੁਲਾਉਣ ਦਾ ਜਿਹੜਾ ਸਿਧਾਂਤ ਦਿੱਤਾ ਹੋਇਆ, ਅਸੀਂ ਉਹਨੂੰ ਕਦੀ ਵੀ ਦਿਲੋਂ ਨਹੀਂ ਭੁਲਾਇਆ ਔਰ ਹਮੇਸ਼ਾ ਸਾਡੇ ਲਈ ਉਹ ਪ੍ਰਾਈਮ ਹੁੰਦਾ। ਸੋ ਇਹ ਇੱਕ ਮੈਂ ਸਮਝਦਾ ਕਿ ਬੜਾ ਵਧੀਆ ਕੈਨੇਡਾ ਦੀ ਸਰਕਾਰ ਵੱਲੋਂ ਵੀ ਔਰ ਸਿੱਖਾਂ ਵੱਲੋਂ ਵੀ ਜਿਹੜਾ ਦੋਨਾਂ ਨੇ ਇੱਕ ਦੂਜੇ ਵੱਲ ਹੱਥ ਵਧਾਇਆ, ਇਹ ਬੜਾ ਹੀ ਸ਼ਲਾਘਾਯੋਗ ਔਰ ਅਗਾਂਹ ਵਧੂ ਕਦਮ ਹੈ। ਜੀ ਡਾਕਟਰ ਸਾਹਿਬ, ਤੇ ਜਿਹੜੀ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਵੱਲ ਜੇ ਨਜ਼ਰ ਮਾਰਨੀ ਹੋਵੇ, ਅਸੀਂ ਦੇਖਿਆ ਕੈਪਟਨ ਅਮਰਿੰਦਰ ਸਿੰਘ ਦਾ ਹਰਜੀਤ ਸਿੰਘ ਸੱਜਣ ਪ੍ਰਤੀ ਕਿਸ ਹਿਸਾਬ ਦਾ ਰਵੱਈਆ ਰਿਹਾ। ਪਹਿਲਾਂ ਉਹਨਾਂ ਨੇ ਕਿਸ ਹੱਦ ਤੱਕ ਜਾ ਕੇ ਹਰਜੀਤ ਸਿੰਘ ਸੱਜਣ ਨੂੰ ਖਾਲਿਸਤਾਨੀ ਗਰਦਾਨ ਕੇ, ਜਿਹੜਾ ਇੰਡੀਆ ਦਾ ਵਿਰੋਧੀ ਗਰਦਾਨ ਕੇ ਉਹਨਾਂ ਦਾ ਵਿਰੋਧ ਕੀਤਾ, ਤੇ ਅੱਜ ਜਿਹੜੀਆਂ ਡਿਵੈਲਪਮੈਂਟਸ ਹੈਗੀਆਂ ਨੇ, ਹਰਜੀਤ ਸਿੰਘ ਸੱਜਣ ਵੱਲੋਂ ਵੀ ਉਹਨਾਂ ਨੂੰ ਟਰੂਡੋ ਨੂੰ ਕਿਹਾ ਗਿਆ ਕਿ ਅਸੀਂ ਜਾ ਕੇ ਉਹਨਾਂ ਨੂੰ ਵੀ ਮਿਲਣ ਦੀ ਇੱਕ ਜਿਹੜੀ ਲਾਈਨ ਹੈ ਉਹ ਪਰਸਿਊ ਕੀਤੀ ਗਈ ਹੈ। ਸੋ ਓਵਰਆਲ ਜਿਹੜੀ ਇਹ ਪੰਜਾਬ ਦੀ ਡਿਵੈਲਪਮੈਂਟ ਹੈਗੀ ਹੈ ਕਿ ਪੰਜਾਬ ਜਿਹੜਾ ਇੱਕ ਸੂਬਾ ਜਿਹਨੂੰ ਫਾਈਨੈਂਸ਼ੀਅਲੀ ਅੱਜ ਬਹੁਤ ਜ਼ਰੂਰਤ ਹੈ, ਪੰਜਾਬੀ ਡਾਇਸਪੋਰਾ, ਸਿੱਖ ਡਾਇਸਪੋਰਾ ਇੱਥੇ ਕੈਨੇਡਾ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਵਸਦਾ ਹੈ, ਪੰਜਾਬ ਦੀ ਐਡਮਿਨਿਸਟ੍ਰੇਸ਼ਨ ਦਾ, ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਰਵੱਈਆ ਹੈਗਾ ਕੈਨੇਡਾ ਦੇ ਪ੍ਰਤੀ ਜਾਂ ਜਸਟਿਨ ਟਰੂਡੋ ਦੀ ਐਡਮਿਨਿਸਟ੍ਰੇਸ਼ਨ ਦੇ ਪ੍ਰਤੀ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਇਸ ਤਰ੍ਹਾਂ ਹੈਗਾ, ਜਿਹੜਾ ਕੈਪਟਨ ਅਮਰਿੰਦਰ ਸਿੰਘ ਹੈ ਨਾ, ਇਹ 'ਚ ਤੁਸੀਂ ਜੇ ਤੁਹਾਨੂੰ ਯਾਦ ਹੋਵੇ, ਕਾਫੀ ਸਮਾਂ ਪਹਿਲਾਂ ਇੱਥੋਂ ਦੇ BC ਦੇ ਪ੍ਰੀਮੀਅਰ ਉੱਥੇ ਗਏ ਸੀ ਤਾਂ ਹਿੰਦੁਸਤਾਨ ਦੀ ਸਰਕਾਰ ਨੇ ਉਹਨਾਂ ਨੂੰ ਉਦੋਂ ਕੋਈ ਬਹੁਤਾ ਵੈਲਕਮ ਨਹੀਂ ਸੀ ਕੀਤਾ, ਪਰ ਅਮਰਿੰਦਰ ਸਿੰਘ ਸਿੱਧਾ ਹੀ ਏਅਰਪੋਰਟ ਤੇ ਆਪਣੀ ਕਾਰ ਲੈ ਕੇ ਉਹਨੂੰ ਵੈਲਕਮ ਕਰਨ ਚਲਾ ਗਿਆ ਸੀ। ਇਹਨੂੰ ਇੱਕ ਆਦਤ ਹੈਗੀ, ਕਦੀ ਕਦੀ ਇਹਦੇ 'ਚ ਨਾ ਵੈਸੇ ਪ੍ਰੋਬਲਮ ਇਹ ਆ ਵੀ ਇਹਦੇ 'ਚ ਅਬਦਾਲੀ ਦੀ ਰੂਹ ਜਿਹੜੀ ਇਹਨੂੰ ਕਦੀ ਕਦੀ ਬੋਲ ਪੈਂਦੀ ਆ, ਉਹਦੇ ਨਾਲ ਨਾ ਫਿਰ ਉਹਨੂੰ ਸੁਝਦਾ ਨਹੀਂ ਹੈਗਾ, ਇਹ ਫਿਰ ਪੁੱਠੇ ਪਾਸੇ ਨੂੰ ਕਈ ਵਾਰ ਤੁਰ ਪੈਂਦਾ ਜੀ। ਇਹ ਜਿਹੜਾ ਇਹਨੇ ਹਰਜੀਤ ਸਿੰਘ ਸਾਜਨ ਦੇ ਪ੍ਰਤੀ ਜਿਹੜਾ ਇਹਦਾ ਰਵੱਈਆ ਸੀ, ਅਸੀਂ ਉਦੋਂ ਵੀ ਅਖਬਾਰਾਂ ਵਿੱਚ ਵੀ, ਮੀਡੀਆ 'ਚ ਵੀ ਬਿਆਨ ਦੇ ਕੇ ਇਹਦੀ ਨਿੰਦਾ ਵੀ ਕੀਤੀ ਸੀ ਔਰ ਇਹਨੂੰ ਵੀ ਕਿਹਾ ਸੀ ਵੀ ਇਹ ਤੇਰੇ ਵਾਸਤੇ ਇਹ ਠੀਕ ਨਹੀਂ ਹੈਗਾ। ਜੇ ਨਿੱਜੀ ਤੌਰ ਤੇ ਕਿਸੇ ਨੂੰ ਕੋਈ ਰੰਜਿਸ਼ ਹੈ ਤੇ ਉਹਦਾ ਤੁਸੀਂ ਸਰਕਾਰੀ ਤੌਰ ਤੇ ਉਹਦੇ ਕਦੀ ਹੱਲ ਨਹੀਂ ਕਰਨੇ ਚਾਹੀਦੇ। ਠੀਕ ਹੈ, ਤੈਨੂੰ ਜੇ ਕੋਈ ਪ੍ਰੋਬਲਮ ਸੀਗੀ ਤਾਂ ਤੂੰ ਆਪਣੇ ਤੌਰ ਤੇ ਹੱਲ ਕਰ, ਤੂੰ ਇੱਕ ਹੈਡ ਆਫ ਦੀ ਸਟੇਟ ਹੋ ਕੇ ਜਿਹੜਾ ਤੂੰ ਇਹ ਕੰਮ ਕੀਤਾ, ਇਹ ਉਦੋਂ ਵੀ ਇਹਦਾ ਸਟੈਪ ਗਲਤ ਸੀ। ਪਰ ਅਸੀਂ ਸਰਦਾਰ ਹਰਜੀਤ ਸਿੰਘ ਸਾਜਨ ਨੂੰ ਉਹਨਾਂ ਦੀ ਜਿਹੜੀ ਲਿਆਕਤ ਆ ਜਾਂ ਦਰਿਆ ਦਿਲੀ ਆ ਜਾਂ ਉਹਨਾਂ ਦੀ ਮਾਫ ਕਰਨ ਦੀ ਜਿਹੜੀ ਭਾਵਨਾ ਆ, ਅਸੀਂ ਉਹਦਾ ਸਵਾਗਤ ਵੀ ਕਰਦੇ ਹਾਂ ਔਰ ਉਹਨਾਂ ਨੂੰ ਵਧਾਈ ਵੀ ਦਿੰਦੇ ਹਾਂ। ਜਿਸ ਤਰੀਕੇ ਨਾਲ ਉਹਨਾਂ ਨੇ ਭੁਲਾ ਕੇ ਆਪਣੀ ਸਾਰੀ ਗੱਲ ਨੂੰ ਪੰਜਾਬ ਦੇ ਸੂਬੇ ਨੂੰ ਔਰ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋ, ਕਿਉਂਕਿ ਦੇਖੋ ਜੇ ਇੱਥੋਂ ਕੋਈ ਜਿਹੜਾ ਡਿਸਕੰਟੈਂਟ ਨੋਟ ਜਾਂਦਾ ਹੈ ਜਾਂ ਆਪਸ ਵਿੱਚ ਹੀ ਕੋਈ ਨਾਰਾਜ਼ਗੀ ਦੀ ਭਾਵਨਾ ਨਾਲ ਦੋਨੇ ਤਰ੍ਹਾਂ ਇੱਕ ਦੂਜੇ ਤੋਂ ਪਿੱਛੇ ਹੋ ਜਾਂਦੀਆਂ, ਉਹ 'ਚ ਨੁਕਸਾਨ ਕਿਹਦਾ? ਸਟੇਟ ਦਾ ਤੇ ਸਿੱਖਾਂ ਦਾ। ਸਿੱਖਾਂ ਦੀ ਕਿੰਨੀ ਵਸੋਂ ਜਿਹੜੀ ਇਸ ਵੇਲੇ ਕੈਨੇਡਾ ਦੀ ਧਰਤੀ ਤੇ, ਸਿੱਖ ਕਿੰਨੇ ਉੱਥੇ ਖੁਸ਼ਹਾਲ ਨੇ ਔਰ ਰਾਜਸੀ ਪੱਧਰ ਤੇ, ਆਰਥਿਕ ਪੱਧਰ ਤੇ ਹਰ ਪਾਸੇ ਸਿੱਖਾਂ ਦੀ ਉੱਥੇ ਡਿਵੈਲਪਮੈਂਟ ਹੋ ਰਹੀ ਹੈ ਔਰ ਇਸ ਗੱਲ ਨੂੰ ਇੱਕ ਬੜਾ ਧੱਕਾ ਲੱਗਣਾ ਸੀ ਔਰ ਉੱਥੋਂ ਦੇ ਲੋਕਾਂ ਨੇ ਵੀ, ਖਾਸ ਕਰਕੇ ਪਿਛਲੇ ਦਿਨੀ ਜਿਹੜੇ ਸਰਦਾਰਾ ਸਿੰਘ ਜਿਹੜੇ ਜੌਹਲ ਸਾਹਿਬ ਨੇ, ਉਹਨਾਂ ਨੇ ਵੀ ਇੱਕ ਟਵੀਟ ਰਾਹੀਂ ਇਹਨੂੰ ਬੜਾ ਨਿੰਦਿਆ ਕਿ ਤੇਰੀ ਗੱਲ ਗਲਤ ਹੈ, ਕਿਉਂਕਿ ਜਿਹੜੇ ਆਰਥਿਕ ਮਾਹਰ ਆ ਉਹ ਉਹਨਾਂ ਨੂੰ ਦੂਰੋਂ ਹੀ ਪਤਾ ਲੱਗ ਜਾਂਦਾ ਵੀ ਚੀਜ਼ਾਂ ਕਿਸ ਦਿਸ਼ਾ ਦੇ ਵਿੱਚ ਜਾ ਰਹੀਆਂ। ਸੋ ਜਿਹੜਾ ਪੰਜਾਬ ਦੀ ਸਰਕਾਰ ਨੇ ਉਹਨਾਂ ਨੂੰ ਮਿਲਣ ਦਾ ਜਿਹੜਾ ਪ੍ਰੋਗਰਾਮ ਬਣਾਇਆ, ਅਸੀਂ ਸਮਝਦੇ ਹਾਂ ਵੀ ਇਹ ਇੱਕ ਬੜਾ ਉਹਨਾਂ ਦਾ ਸਿਆਣਪ ਭਰਿਆ ਕਦਮ ਹੈ। ਇਹਦੇ ਨਾਲ ਦੋਨੇ ਹੀ ਮੁਲਕ ਜਿਹੜੇ ਨੇ, ਪੰਜਾਬ ਵੀ ਤੇ ਕੈਨੇਡਾ ਵੀ, ਇਹ ਲਾਗੇ ਆਉਣਗੇ
ਔਰ ਆਰਥਿਕ ਪੱਖ ਤੋਂ, ਸਮਾਜਿਕ ਪੱਖ ਤੋਂ, ਰਾਜਨੀਤਿਕ ਪੱਖ ਤੋਂ ਇਹ ਇੱਕ ਬੜਾ ਵਧੀਆ ਅੱਛੀ ਡਿਵੈਲਪਮੈਂਟ ਹੋਏਗੀ। ਤਾਂ ਕਿ ਦੇਖੋ ਜਿਹੜੀਆਂ ਲੋਕਾਂ ਦੀਆਂ ਭਾਵਨਾਵਾਂ ਹੁੰਦੀਆਂ, ਚਾਹੇ ਉਹ ਤੁਸੀਂ ਉਜਾਗਰ ਕਰੋ ਜਾਂ ਨਾ ਕਰੋ, ਪਰ ਉਹਨਾਂ ਦਾ ਇੱਕ ਬੜਾ ਵੱਡਾ ਅਸਰ ਹੁੰਦਾ। ਉਹਨਾਂ ਦੀ ਅਰਦਾਸ ਦਾ ਦੇਖੋ ਪੰਜਾਬ ਦੀ ਇਕਨੋਮੀ ਦੇ ਉੱਪਰ ਜੇ ਸਰਕਾਰੀ ਤੌਰ ਤੇ ਤੁਸੀਂ ਨਾ ਵੀ ਲਓ, ਜਿੰਨੇ ਸਾਡੇ ਸਿੱਖ ਵਸੋਂ ਉੱਥੇ ਹੈਗੀ ਆ, ਉਹਨਾਂ ਦਾ ਪਿੰਡਾਂ ਦੇ ਵਿੱਚ ਵਾਪਸ ਆ ਕੇ ਡਿਵੈਲਪਮੈਂਟ ਕਰਾਉਣਾ, ਉਹ ਆਮਦਨ ਉੱਥੇ ਹੁੰਦੀ ਹੈ ਤਾਂ ਇੱਥੇ ਡਿਵੈਲਪਮੈਂਟ ਹੋ ਰਹੀ ਨਾ ਸਾਰੀ ਪ੍ਰਾਈਵੇਟ ਤੌਰ ਤੇ ਵੀ। ਸੋ ਉਹ ਇੱਕ ਬੜਾ ਅੱਛਾ ਉਹਨਾਂ ਦਾ ਸਟੈਪ ਸੀਗਾ। ਔਰ ਜਿਹੜਾ ਮੈਂ ਜਿੱਦਾਂ ਪਹਿਲਾਂ ਵੀ ਕਿਹਾ, ਜਿਵੇਂ ਦੋਨੇ ਮੁਲਕ ਜਿਹੜੇ ਆ ਇੱਕ ਦੂਜੇ ਦੇ ਨਾਲ ਆਪਣਾ ਇਹ ਪਿਆਰ ਵਧਾਉਣ ਨੂੰ, ਇੱਕ ਦੂਜੇ ਪ੍ਰਤੀ ਇਹਨਾਂ ਨੇ ਜਿਹੜਾ ਸਨੇਹ ਦਾ ਜਿਹੜਾ ਰਵੱਈਆ ਅਪਣਾਇਆ, ਇਹ ਬੜਾ ਉਤਸ਼ਾਹਜਨਕ ਹੈ ਔਰ ਅਸੀਂ ਇਹਦਾ ਸਵਾਗਤ ਕਰਦੇ ਹਾਂ। ਔਰ ਇਸ ਦੇ ਨਾਲ ਬੜੇ ਚੰਗੇ ਜਿਹੜੇ ਨਤੀਜੇ ਆ ਉਹ ਸਾਹਮਣੇ ਆਉਣਗੇ। ਜੀ ਬਿਲਕੁਲ, ਇਹੀ ਅਸੀਂ ਵੀ ਉਮੀਦ ਕਰਦੇ ਹਾਂ ਇਸ ਪਲੇਟਫਾਰਮ ਤੋਂ। ਜਾਂਦੇ ਜਾਂਦੇ ਡਾਕਟਰ ਸਾਹਿਬ, ਜਿਹੜੀ ਇਹ ਸਾਰੀ ਇੱਕ ਲਾਈਨ ਦੀ ਜਿਹਦੀ ਅਸੀਂ ਗੱਲ ਕੀਤੀ ਹੈ, ਜੋ ਭਾਰਤ ਦੇ ਅਫੀਸ਼ੀਅਲ ਚੈਨਲਸ ਤੇ ਉਹਨਾਂ ਦੇ ਜਿਹੜੇ ਮੀਡੀਆ ਹੈਗਾ ਉਹਦੇ ਵੱਲੋਂ ਅਪਣਾਈ ਗਈ ਹੈ ਸਿੱਖ ਕੌਮ ਦੇ ਪ੍ਰਤੀ ਇੱਕ ਨੈਗੇਟਿਵਿਟੀ ਜਿਹੜੀ ਫੈਲਾਈ ਜਾ ਰਹੀ ਹੈ, ਉਸ ਨੂੰ ਮੁੱਖ ਰੱਖਦਿਆਂ ਜਿਹੜੇ ਦਰਸ਼ਕ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੁਸੀਂ ਉਸ ਬਾਰੇ ਸਾਡੀਆਂ ਜਿਹੜੀਆਂ ਸਿੱਖ ਸੰਗਤਾਂ ਹੈਗੀਆਂ ਨੇ ਜਾਂ ਜਿਹੜੇ ਸਾਡੇ ਇਸ ਪਲੇਟਫਾਰਮ ਤੋਂ ਜਿਹੜੇ ਦਰਸ਼ਕ ਜੁੜੇ ਹੋਏ ਆ, ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ? ਮੈਂ ਸਮੁੱਚੇ ਜਿਹੜੇ ਇਸ ਲਈ ਸਰੋਤੇ ਜੁੜੇ ਹੋਏ ਨੇ ਜਾਂ ਜਿਹੜੇ ਬਾਅਦ ਵਿੱਚ ਵੀ ਸੁਣਨਗੇ, ਸਾਰਿਆਂ ਦੇ ਚਰਨਾਂ 'ਚ ਇਹ ਬੇਨਤੀ ਕਰਨੀ ਚਾਹੁੰਦਾ ਕਿ ਆਪਣੇ ਜਿਹੜਾ ਗੁਰੂ ਦਾ ਬਖਸ਼ਿਆ ਹੋਇਆ ਸਿਧਾਂਤ ਹੈ, ਉਹਦੇ ਤੋਂ ਕਦੀ ਸਟੈਪ ਪਿੱਛੇ ਨਾ ਕੀਤਾ ਜਾਵੇ। ਔਰ ਜੋ ਤੁਹਾਡਾ ਨਿਸ਼ਾਨਾ ਉਸ ਨੂੰ ਮੁੱਖ ਰੱਖਦਿਆਂ ਉਹਦੇ ਪ੍ਰਤੀ ਜਿਹੜੇ ਕਦਮ ਆ ਸਾਨੂੰ ਵਧਾਉਣੇ ਚਾਹੀਦੇ ਆ। ਕੋਈ ਸਰਕਾਰਾਂ ਇੱਥੇ ਕਿਹੜਾ ਰਾਜਾ ਤੇ ਕਿਹੜੀ ਪ੍ਰਜਾ, ਪਿਛਲੇ 300 ਸਾਲ ਦੀ ਤੁਸੀਂ ਹਿਸਟਰੀ ਕੱਢ ਕੇ ਦੇਖ ਲਓ, ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋ ਜਾਓ ਤਾਂ ਤੁਹਾਨੂੰ ਸਾਰੀ ਪਿਕਚਰ ਕਲੀਅਰ ਹੋ ਜਾਂਦੀ ਹੈ ਕਿ ਹੁਣ ਤੱਕ ਇਹਨਾਂ ਨੇ ਕੀ ਨਹੀਂ ਕੀਤਾ ਜਿਹੜਾ ਕਿ ਇਸ ਘਰ ਦਾ ਨੁਕਸਾਨ ਨਾ ਹੋਇਆ ਹੋਵੇ। ਪਰ ਚਾਹੇ ਉਹ ਮੁਗਲੀਆ ਸਲਤਨਤ ਸੀ, ਚਾਹੇ ਮੁੜ ਕੇ ਫਰੰਗੀਆਂ ਦੀ ਹਕੂਮਤ ਆ ਗਈ, ਕਈ ਲੋਧੀ, ਕਈ ਪਠਾਨ, ਕਈ ਕੁਛ ਇੱਥੇ ਹੋਇਆ ਪਿਛਲੇ 500 ਸਾਲ ਦੀ ਹਿਸਟਰੀ 'ਚ। ਪਰ ਜਿਹੜਾ ਬਾਬੇ ਦਾ ਫਲਸਫਾ ਉਹ ਦੂਣ ਸਵਾਇਆ ਹੀ ਹੋਇਆ। ਔਰ ਇੱਕੋ ਹੀ ਗੱਲ ਮੈਂ ਤਾਂ ਕਹੂੰਗਾ ਕਿ ਇਹਨਾਂ ਨੂੰ ਜਿਹੜੇ ਵੀ ਸਾਡੇ ਵਿਰੋਧੀ ਨੇ, ਚਾਹੇ ਹੁਣ ਨੇ ਚਾਹੇ ਕੱਲ੍ਹ ਨੂੰ ਆਉਣ ਵਾਲੇ ਨੇ, ਕਿ ਸਾਡਾ ਵੀ ਇੱਕ ਸਿਧਾਂਤ ਹੈ, ਅੜੇ ਸੋ ਝੜੇ ਸ਼ਰਨ ਪਰੇ ਸੋ ਤਰੇ। ਸੋ ਇਹਨਾਂ ਨੂੰ ਅਕਲ ਤੋਂ ਕੰਮ ਲੈਣਾ ਚਾਹੀਦਾ। ਸਿੱਖਾਂ ਵਰਗੀ ਬਹਾਦਰ ਕੌਮ ਤੇ ਇਹਨਾਂ ਦੇ ਨਾਲ ਇਸ ਤਰ੍ਹਾਂ ਦਾ ਜਿਹੜਾ ਰਵੱਈਆ ਬਣਾ ਕੇ ਨਾ ਕਦੀ ਕਿਸੇ ਨੇ ਖੱਟਿਆ ਤੇ ਨਾ ਹੀ ਕੋਈ ਖੱਟੂਗਾ। ਇਹਨਾਂ ਨੂੰ ਆਪਣਾ ਜਿਹੜਾ ਰਵੱਈਆ ਉਹ ਸੁਧਾਰਨਾ ਚਾਹੀਦਾ। ਤੇ ਸਿੱਖ ਸੰਗਤਾਂ ਨੂੰ ਇਹੀ ਅਪੀਲ ਹੈ ਕਿ ਗੁਰੂ ਸਾਹਿਬ ਦਾ ਬਖਸ਼ਿਆ ਹੋਇਆ ਜਿਹੜਾ ਸਿਧਾਂਤ ਹੈ ਉਸ ਨੂੰ ਨਾ ਭੁੱਲਿਆ ਜਾਵੇ ਔਰ ਆਪਣੇ ਨਿਸ਼ਾਨੇ ਦੇ ਪ੍ਰਤੀ ਦ੍ਰਿੜ ਰਿਹਾ ਜਾਵੇ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਹ ਸਾਰੇ ਇਸ਼ੂ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਹੋਰਾਂ ਦੇ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਵੀ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਵੀ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।